ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੇ ਵਿੱਚ ਇਨਕਲਾਬ ਦੀ, ਸਿਆਸੀ ਇਨਕਲਾਬ ਤੋਂ, ਸਿਆਸੀ ਕ੍ਰਾਂਤੀ ਤੋਂ ਕਹਿ ਸਕਦੇ ਹਾਂ ਤੇ ਜਾਂ ਫਿਰ ਬਦਲਾਅ ਤੋਂ ਕਹਿ ਸਕਦੇ ਹਾਂ। ਵਿਧਾਇਕਾ ਦੇ ਪਤੀ ਬਾਰੇ ਦੱਸੋ ਸ਼ਰਮਾ ਜੀ, ਜਿਹਨੇ ਮਹਿਲਾ ਵਾਰਡ ਤੋਂ ਹੀ ਕਾਗਜ਼ ਦਾਖਲ ਕਰਤੇ। ਇੰਨੀ ਕਾਹਲ ਹੈ ਇਹਨਾਂ ਨੂੰ ਆਗੂ ਬਣਦੀ ਵੀ ਇੱਕ ਤਾਂ ਘਰ ਵਾਲੀ ਐਮਐਲਏ ਬਣ ਗਈ ਤੇ ਆਪ ਕੋਈ ਮਰਦਾਂ ਵਾਲਾ ਵਾਰਡ ਵੀ ਨਹੀਂ ਲੱਭਿਆ, ਔਰਤਾਂ ਦੇ ਵਾਰਡ 'ਚ ਹੀ ਕਾਗਜ਼ ਦਾਖਲ ਕਰਤੇ ਜੀ। ਇਹ ਕੀਰਤੀਮਾਨ ਕਿਹਨੇ ਸਥਾਪਿਤ ਕੀਤਾ? ਪ੍ਰਵੀਨ ਜੀ, ਬਿਲਕੁਲ ਤੁਸੀਂ ਬਦਲਾਅ ਦਾ ਜ਼ਿਕਰ ਕਰ ਰਹੇ ਹੋ। ਮੁੱਖ ਮੰਤਰੀ ਭਗਵੰਤ ਮਾਨ ਜਾਂ ਇਹਨਾਂ ਦੇ ਲੀਡਰ ਕਹਿੰਦੇ ਰਹੇ ਨੇ 70 ਸਾਲਾਂ 72 ਸਾਲਾਂ ਚ ਨਹੀਂ ਹੋਇਆ ਜੋ ਅਸੀਂ ਕਰਤਾ। ਬਿਲਕੁਲ ਉਹੀ ਕੁਝ ਹੋ ਰਿਹਾ ਜੀ ਜੀ। ਨਗਰ ਕੌਂਸਲ, ਨਗਰ ਨਿਗਮ, ਨਗਰ ਪੰਚਾਇਤ ਦੀਆਂ ਚੋਣਾਂ ਨੇ। ਚੋਣਾਂ ਲਈ ਮਾਰੋ ਮਾਰੀ ਚੱਲ ਰਹੀ ਹੈ। ਪਰ ਇਹ ਪਹਿਲੀ ਵਾਰ ਨਹੀਂ, ਇਹ ਤੋਂ ਪਹਿਲਾਂ ਅਕਾਲੀਆਂ ਕਾਂਗਰਸੀਆਂ ਸਮੇਂ ਵੀ ਧੱਕਾ, ਵਧੀਕੀ, ਪ੍ਰਸ਼ਾਸਨਿਕ ਜ਼ੋਰ ਅਜਮਾਇਸ਼, ਪੁਲਿਸ ਦੀ ਵਰਤੋਂ, ਕਿਸੇ ਨੂੰ ਡਰਾਉਣਾ ਬਿਠਾਉਣਾ, ਕਾਗਜ਼ ਵਾਪਸ ਕਰਾਉਣਾ, ਇਹ ਸਾਰਾ ਕੁਝ ਹੁੰਦਾ ਰਿਹਾ। ਜੀ ਜੀ। ਪਰ ਕਾਗਜ਼ ਖੋਹ ਕੇ ਭੱਜਣ ਦੀ ਕਾਰਵਾਈ, ਕਾਗਜ਼ ਫਾੜਨ ਦੀ ਕਾਰਵਾਈ ਹੈ ਨਾ, ਇਹ ਤਰੀਕਾਕਾਰ ਇਹਨਾਂ ਦੇ ਸਮੇਂ 'ਚ ਪਹਿਲੀ ਵਾਰ ਦੇਖਣ ਨੂੰ ਮਿਲਿਆ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਰਹੇ ਨੇ ਕਿ ਅਸੀਂ ਇੰਨਾ ਕੰਮ ਕਰਤਾ, ਇੰਨਾ ਵਿਕਾਸ ਕਰਤਾ ਕਿ ਦੁਨੀਆ ਪਾਰਟੀਆਂ ਨੂੰ ਤਾਂ ਉਮੀਦਵਾਰ ਵੀ ਨਹੀਂ ਲੱਭਣੇ। ਸਹੀ ਆ। ਪਰ ਹੋ ਉਲਟਾ ਰਿਹਾ। ਨਗਰ ਪੰਚਾਇਤ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਗੁਰਦੁਆਰੇ ਦੇ ਲਾਊਡ ਸਪੀਕਰਾਂ ਤੋਂ ਉਮੀਦਵਾਰਾਂ ਲਈ ਅਨਾਉਂਸਮੈਂਟਾਂ ਕਰਾਉਣੀਆਂ ਪੈ ਰਹੀਆਂ ਕਿ ਭਾਈ ਜੇ ਕਿਸੇ ਨੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣਨਾ ਤਾਂ ਛੇਤੀ ਆ ਕੇ ਬਲਾਕ ਪ੍ਰਧਾਨ ਨਾਲ ਸੰਪਰਕ ਕਰੋ। ਦੇਖ ਲਓ, ਇਹ ਪੰਜਾਬ ਦੀ ਸਥਿਤੀ ਹੈ। ਤੁਸੀਂ ਇੱਥੋਂ ਦਾ ਲੈ ਲਓ ਕਿ ਕਿੱਥੇ ਆ ਲਹਿਰਾ ਮੁਹੱਬਤ 13 ਵਾਰਡ ਨੇ। 13 ਵਾਰਡ ਦੇ ਲਈ ਇਹਨਾਂ ਨੇ 2 ਟਾਈਮ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟਾਂ ਕਰਾਈਆਂ ਜੀ, ਤੇ ਤਾਂ ਵੀ 4 ਉਮੀਦਵਾਰ ਲੱਭੇ 13 ਵਾਰਡਾਂ 'ਚ। 13 ਵਾਰਡਾਂ 'ਚ ਉਮੀਦਵਾਰ ਨਹੀਂ ਆਏ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਸਰਕਾਰ ਹੁੰਦਿਆਂ ਤੁਹਾਡੀ ਟਿਕਟ ਤੇ ਕੋਈ ਚੋਣ ਲੜਨ ਲਈ ਤਿਆਰ ਨਾ ਹੋਵੇ ਤਾਂ ਕੀ ਅੰਦਾਜ਼ਾ ਲਾਉਂਗੇ ਫਿਰ? ਇਹ ਬਦਲਾ। ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੋ ਜਿਹੇ ਪੱਧਰ ਤੇ ਲਿਆਏ ਨੇ ਰਾਜਨੀਤੀ, ਸਹੀ ਆ। ਮਤਲਬ ਇੱਕ ਹੁੰਦਾ ਕਿ ਤੁਹਾਡਾ ਕਿਸੇ ਨੂੰ ਤੱਥਾਂ ਦੇ ਆਧਾਰ ਤੇ ਘੇਰਨਾ, ਉਹਦੀਆਂ ਨਾਕਾਮੀਆਂ ਦੇ ਆਧਾਰ ਤੇ ਘੇਰਨਾ, ਉਹਦੇ ਫੈਸਲਿਆਂ ਦੇ ਆਧਾਰ ਤੇ ਘੇਰਨਾ, ਹੈ ਨਾ। ਇੱਕ ਹੁੰਦਾ ਕਿ ਉਹਦੇ ਬੋਲਣ ਚਾਲਣ ਦੇ ਤਰੀਕੇ ਤੇ, ਉਹਦੇ ਰਿਸ਼ਤਿਆਂ ਦੇ ਤਰੀਕੇ ਤੇ। ਜਦੋਂ ਤੁਹਾਨੂੰ ਕੋਈ ਤੱਥ ਆਧਾਰਿਤ ਸਵਾਲ ਵੀ ਹੋਵੇ ਕਿ ਤੁਸੀਂ ਦੂਜਿਆਂ ਦੇ ਹਵਾਲੇ ਨਾਲ ਸਵਾਲ ਖੜੇ ਕਰਦੇ ਸੀ ਵੀ ਕਿ ਤੁਸੀਂ ਤਾਂ ਉੱਪਰ ਵਾਲੇ ਪਹਾੜ ਵਾਲੇ ਸਕੂਲਾਂ 'ਚ ਪੜ੍ਹੇ ਹੋ, ਅੰਗਰੇਜ਼ੀ ਸਕੂਲਾਂ 'ਚ ਪੜ੍ਹੇ ਹੋ, ਤੇ ਉਹ ਸਾਹਮਣੇ ਸਵਾਲ ਆਉਂਦਾ ਕਿ ਹੁਣ ਤੁਸੀਂ ਆਪਣੇ ਜਵਾਕਾਂ ਨੂੰ ਕਿਉਂ ਪਾ ਰਹੇ ਹੋ ਉਹਨਾਂ ਸਕੂਲਾਂ 'ਚ? ਤਾਂ ਤੁਸੀਂ ਕਹਿੰਦੇ ਹੋ ਮੇਰੀ ਕੁੜੀ ਤੱਕ ਆ ਗਏ, ਮੇਰੇ ਨਿਆਣਿਆਂ ਤੱਕ ਆ ਗਏ। ਤੇ ਤੁਸੀਂ ਜਦੋਂ ਕਿਸੇ ਦੀ ਨੂੰਹ ਬਾਰੇ, ਕਿਸੇ ਧੀ ਬਾਰੇ ਕਿੱਕਲੀਆਂ ਪਾਉਂਦੇ ਸੀ, ਫਿਰ ਉਹ ਵੀ ਤਾਂ ਅਗਲੀ ਕਿਸੇ ਦੀ ਤਾਂ ਹੈਗੀ ਸੀ ਨਾ ਘਰ ਦੀ ਧੀ। ਸਹੀ ਹੈ, ਬਿਲਕੁਲ। ਤੇ ਫਿਰ ਹੁਣ ਕਿੱਥੇ ਆ ਗਿਆ ਜਲੂਸ? ਉਹ ਹੁਣ ਜਲੂਸ ਉਹ ਸਾਲੇ ਤੋਂ ਲੈ ਕੇ ਫੁੱਫੜ ਤੱਕ ਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਵੀ ਵਿਕਰਮ ਮਜੀਠੀਆ ਕੱਲ ਤਿੰਗੜ ਰਿਹਾ ਸੀ ਡੀਐਸਪੀ ਨਾਲ। ਬਈ ਤੁਸੀਂ ਕਹੋਗੇ ਚੋਣ ਕਮਿਸ਼ਨ ਦਾ ਕੰਮ ਆ, ਸਾਡਾ ਉਹ 'ਚ ਕੀ ਹੈ? ਕਹਿੰਦੇ ਦੇਖ ਲਓ ਡੀਐਸਪੀ ਨੂੰ ਮੈਂ ਸ਼ਾਬਾਸ਼ੀ ਦਿੰਦਾ ਕਿ ਬਈ ਵਿਕਰਮ ਮਜੀਠੀਆ ਕੀ ਨਾ ਪੰਚ, ਨਾ ਸਰਪੰਚ, ਨਾ ਐਮਐਲਏ। ਇਹੀ ਪਛਾਣਾ ਨਾ ਕਿ ਸੁਖਬੀਰ ਬਾਦਲ ਦਾ ਸਾਲਾ, ਕਹਿੰਦਾ ਉਹ ਵੀ ਇੱਕ ਐਮਐਲਏ ਵਾਲੀ ਪਾਰਟੀ ਦੇ ਪ੍ਰਧਾਨ ਦਾ ਸਾਲਾ। ਕਹਿੰਦੇ ਇਹੀ ਪਛਾਣਾ ਨਾ। ਫਿਰ ਵਿਕਰਮ ਮਜੀਠੀਆ ਗਾਂ ਤੋਂ ਸ਼ੁਰੂ ਹੋ ਗਿਆ। ਕਹਿੰਦਾ ਜੀ ਠੀਕ ਆ, ਮੈਂ ਸਾਡਾ ਭਾਈਆ ਲੱਗਦਾ ਤੇ ਮੈਂ ਸਾਲਾ ਉਹਦਾ, ਤੇ ਤੁਹਾਡੀ ਵੀ ਭੈਣ ਆ, ਤੁਸੀਂ ਵੀ ਵਿਆਹੀ ਹੋਏ, ਤੁਸੀਂ ਵੀ ਸਾਲੇ ਲੱਗਦੇ ਹੋ ਕਿਸੇ ਦੇ। ਸਹੀ ਹੈ। ਤੇ ਜੇ ਇਹ ਗੱਲ ਹੈ, ਕਹਿੰਦਾ ਫਿਰ ਚਲੋ ਮੈਂ ਤਾਂ ਫਿਰ ਵੀ ਸਾਲਾ ਹੈਗਾ, ਤੁਸੀਂ ਦੱਸੋ ਕੇਜਰੀਵਾਲ ਤੁਹਾਡਾ ਫੁੱਫੜ ਲੱਗਦਾ? ਉਹਦੇ ਉਹ ਵੀ ਸਰਪੰਚ ਨਹੀਂ, ਪੰਚ ਨਹੀਂ। ਮਤਲਬ ਭਾਸ਼ਾ ਦਾ ਪੱਧਰ ਕਿਹੋ ਜਿਹਾ ਲਿਆਂਦਾ ਸੀ। ਸਹੀ ਹੈ, ਬਿਲਕੁਲ। ਕਿੱਥੋਂ ਤੱਕ ਆ ਗਏ ਆ, ਕਿੱਥੋਂ ਤੱਕ ਆ ਗਏ। ਔਰ ਇਹ ਚੋਣਾਂ ਦੇ ਵਿੱਚ ਇਹ ਅਸੀਂ ਦ੍ਰਿਸ਼ ਦੇਖ ਰਹੇ ਹਾਂ। ਟਕਰਾਅ ਵਾਲੇ ਦ੍ਰਿਸ਼, ਚਾਹੇ ਉਹ ਜੀਰੇ ਵਾਲਾ ਹੈ ਨਾ, ਜੋ ਬੋਲੀ ਜਾਂਦੇ ਉਹ ਹੋਵੇ, ਚਾਹੇ ਰਾਜਾ ਵੜਿੰਗ ਕਿਤੇ ਖੈਬੜਦਾ ਦਿਖਦਾ, ਕਿਤੇ ਵਿਜੇ ਸਿੰਘਲੇ ਨੂੰ ਭੱਜਣ ਨੂੰ ਥਾਂ ਨਹੀਂ ਮਿਲਦੀ, ਹੈ ਨਾ। ਇਹ ਸਾਰੀਆਂ ਸਥਿਤੀਆਂ ਪੰਜਾਬ ਦੇ ਵਿੱਚ ਦ੍ਰਿਸ਼ ਦਿਖ ਰਹੇ ਨੇ। ਉਹਨਾਂ ਦ੍ਰਿਸ਼ਾਂ ਦੇ ਵਿੱਚੋਂ ਹੀ ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਹਲਕੇ ਤੋਂ ਐਮਐਲਏ ਬੀਬੀ ਮਾਣੂਕੇ। ਅੱਛਾ। ਉਹਨੇ ਦਿਖਾਤਾ ਸਾਹਮਣੇ ਲਿਆ ਕੇ ਸਾਨੂੰ। ਐਨਆਰਆਈ ਚੰਗੇ ਜਾਣੂ ਨੇ ਬੀਬੀ ਤੋਂ। ਬਿਲਕੁਲ। ਸਰਬਜੀਤ ਕੌਰ ਮਾਣੂਕੇ, ਉਹਨਾਂ ਦਾ ਘਰ ਵਾਲਾ ਹੈ ਜੀ ਸੁਖਵਿੰਦਰ ਸਿੰਘ ਬਿੱਲਾ। ਠੀਕ ਹੈ ਜੀ। ਉਹਨਾਂ ਨੇ ਜਗਰਾਓਂ ਦੇ ਨਗਰ ਨਿਗਮ ਦੀਆਂ, ਨਗਰ ਕੌਂਸਲ ਦੀਆਂ ਚੋਣਾਂ ਦੇ ਲਈ ਵਾਰਡ ਨੰਬਰ 1 ਤੋਂ ਕਾਗਜ਼ ਦਾਖਲ ਕਰਤੇ। ਠੀਕ ਹੈ ਜੀ। ਹੁਣ ਉਹ ਕਾਗਜ਼ ਰੱਦ ਹੋ ਗਏ। ਅੱਛਾ। ਅਧਿਕਾਰੀ ਕਹਿੰਦੇ ਵੀ ਇੱਥੋਂ ਤਾਂ ਸਿਰਫ ਬੀਬੀਆਂ ਲੜ ਸਕਦੀਆਂ, ਤਾਂ ਮਹਿਲਾ ਵਾਲੀ ਰਾਖਵਾਂ। ਕੀ ਐਮਐਲਏ ਨੂੰ, ਬੀਬੀ ਐਮਐਲਏ ਨੂੰ ਪਤਾ ਹੀ ਨਹੀਂਗਾ ਕਿ ਵਾਰਡ ਨੰਬਰ ਮੇਰਾ 1 ਰਾਖਵਾਂ ਜੀ? ਕਿਉਂ ਇੰਨੀ ਅਨਭੋਲ ਹੈ, ਇੰਨੀ ਅਣਜਾਣ ਹੈ? ਕੀ ਕਾਗਜ਼ ਭਰਾਉਣ ਵਾਲਿਆਂ ਨੇ, ਕਾਗਜ਼ ਚੈੱਕ ਕਰਨ ਵਾਲਿਆਂ ਨੇ, ਕਾਗਜ਼ ਲੈਣ ਵਾਲਿਆਂ ਨੇ ਕਿਸੇ ਨੇ ਵੀ ਨਹੀਂ ਦੇਖਿਆ ਕਿ 1 ਨੰਬਰ ਤੋਂ ਭਰ ਰਹੇ ਨੇ ਜਨਾਬ, ਜਾਂ ਐਮਐਲਏ ਦਾ ਘਰ ਵਾਲਾ ਇਸ ਲਈ ਪਈ ਸਿਰਫ ਸਲਾਮ ਠੋਕਣੀ ਆ, ਕਾਗਜ਼ ਲੈ ਕੇ ਰੱਖ ਲੈਣੇ। ਉਹ ਜਦੋਂ ਜਾਂਚ ਹੋਈ ਹੋਣੀ ਤਦ ਪਤਾ ਲੱਗਿਆ ਹੋਣਾ ਜੀ। ਤੇ ਇਹੀ ਨਹੀਂ,
ਸਵਾਲ ਤਾਂ ਇਹ ਤੋਂ ਵੱਡਾ ਕਿ ਜੇ ਨਹੀਂ ਪਤਾ ਤਦ ਭਰੇ ਜਾਂ ਪਤਾ ਸੀ ਤਾਂ ਭਰੇ। ਕਿ ਵੀ ਮੈਂ ਤਾਂ ਐਮਐਲਏ, ਮੇਰੇ ਲਈ ਰਾਖਵਾਂ ਕਰਨ ਦਾ ਕੀ ਮਸਲਾ? ਸਹੀ ਹੈ। ਇਹ ਤਾਂ ਆਮ ਲੋਕਾਂ ਲਈ ਹੋਊਗਾ ਨਾ, ਸਾਡੇ ਲਈ ਕੀ ਹੈ? ਕਿ ਜੇ ਅਸੀਂ ਰਾਜਾ ਬੜਿੰਗ ਜਿਹੜਾ ਕਹਿੰਦਾ ਮੈਂ ਐਮਪੀਆਂ ਨੂੰ ਦੱਸਣਾ ਪੈਂਦਾ ਪੁਲਿਸ ਵਾਲਿਆਂ ਨੂੰ, ਜਿਸ ਵਿਕਰਮਜੀਤ ਨੂੰ ਦੱਸਣਾ ਪੈਂਦਾ ਕਿ ਮੈਂ ਪਹਿਲਾਂ ਐਮਐਲਏ ਮੰਤਰੀ ਨੇ, ਮੇਰੀ ਘਰ ਵਾਲੀ ਐਮਐਲਏ ਹੈਗੀ ਆ। ਜੇ ਪੁਲਿਸ ਦੇ ਅਧਿਕਾਰੀ ਇਹਨਾਂ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਦੀ ਪਰਵਾਹ ਨਹੀਂ ਕਰਦੇ, ਉਹ ਆਮ ਲੋਕਾਂ ਦੀ ਕੀ ਪਰਵਾਹ ਕਰਦੇ ਹੋਣੇ? ਇੱਥੋਂ ਅੰਦਾਜ਼ਾ ਲਾ ਲਓ। ਸਹੀ ਹੈ, ਬਿਲਕੁਲ। ਤੇ ਉਸੇ ਤਰ੍ਹਾਂ ਨਾਲ ਫਿਰ ਇਹ ਸਮਝੀ ਹੋਣੀ ਕਿ ਨਿਯਮ ਤਾਂ ਆਮ ਲੋਕਾਂ ਲਈ ਨੇ, ਸਾਡੇ ਲਈ ਥੋੜਾ ਨੇ। ਅਸੀਂ ਕੀ ਪਰਵਾਹ ਕਰਦੀ ਨਿਯਮਾਂ ਦੀ? ਹੋਣਾ ਮਹਿਲਾ ਰਾਖਵਾਂ ਕਰਨ ਵਾਲ ਦੂਆਂ ਲਈ, ਹੋਣਾ ਸਾਡੇ ਲਈ ਥੋੜਾ। ਸਹੀ ਹੈ। ਪਰ ਹੁਣ ਕਾਗਜ਼ ਰੱਦ ਹੋ ਗਏ। ਠੀਕ ਹੈ, ਅਫਸਰਾਂ ਨੇ ਇੰਨਾ ਕੁ ਤਾਂ ਸ਼ਰਮ ਮੰਨੀ ਕਿ ਉਹਨਾਂ ਨੇ ਸਿੰਘ ਨੂੰ ਕੌਰ ਨਹੀਂ ਬਣਾਇਆ, ਨਹੀਂ ਤਾਂ ਉਹ ਕਹਿੰਦੇ ਕਿ ਕੋਈ ਨਾ ਬਿੱਲਾ ਜੀ ਬਿੱਲੀ ਬਣ ਜਾਓ ਤੇ ਅਸੀਂ ਤੁਹਾਡੇ ਕਾਗਜ਼ ਮਨਜ਼ੂਰ ਕਰ ਲੈਂਦੇ ਹਾਂ। ਸੋ ਇਹ ਇੱਥੋਂ ਤੱਕ ਮਤਲਬ ਕਿ ਅਸੀਂ ਲਿਆਂਦੀ ਹੈ ਰਾਜਨੀਤੀ। ਪਰ ਸਹੀ ਹੈ, ਕੱਲਾ ਮਾਮਲਾ ਇਹੀ ਨਹੀਂਗਾ। ਜਿਹੜੀ ਗੱਲ ਤੁਸੀਂ ਕਰ ਰਹੇ ਸੀ ਉਹ ਤੋਂ ਵੀ ਵੱਡੀ ਕਿ ਐਮਸੀ ਦੇ ਪਰਿਵਾਰ ਚੋਂ ਕੋਈ ਐਮਐਲਏ ਬਣਨ ਲਈ ਸੋਚੇ ਤਾਂ ਸਮਝ ਆਵੇ। ਸਹੀ ਹੈ। ਐਮਐਲਏ ਦਾ ਪਰਿਵਾਰ ਐਮਸੀ ਲਈ ਲੜੇ, ਕਮਾਲ ਹੀ ਹੈ। ਇੱਥੋਂ ਅੰਦਾਜ਼ਾ ਲਾ ਲਓ ਕਿ ਤੁਸੀਂ ਕੀ ਹੈ। ਪੰਚ ਸਰਪੰਚ ਬਣ ਕੇ ਤਾਂ ਬੰਦਾ ਕਹੇ ਕਿ ਮੈਂ ਹੁਣ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਲੜੂੰਗਾ, ਮੈਂ ਐਮਐਲਏ ਲੜੂੰਗਾ। ਇਹ ਪੁੱਠਾ ਗੇਰ ਥੱਲੇ ਨੂੰ ਆ ਰਹੇ ਹੋ ਕਿ ਜਾਂ ਤੁਸੀਂ ਕਹਿੰਦੇ ਹੋ ਕਿ ਹਰ ਮਲਾਈ ਵਾਲੀ ਥਾਂ ਦੇ ਉੱਤੇ ਸਾਡਾ ਹੀ ਕਬਜ਼ਾ ਹੋਵੇ। ਅਰੋੜੇ ਦਾ ਵੀ ਪੁੱਠਾ ਗੇਰ ਹੀ ਲਵਾਇਆ ਇਹਨਾਂ ਨੇ, ਰਾਜ ਸਭਾ ਤੋਂ ਐਮਐਲਏ। ਇਹੀ ਤਾਂ ਗੱਲ ਹੈ ਨਾ। ਸੋ ਇਸ ਲਈ ਇਹ ਸੋਚਣ ਦੀ ਲੋੜ ਹੈ ਕਿ ਇਹ ਕਿੱਧਰ ਨੂੰ ਜਾ ਰਿਹਾ ਸਾਰਾ ਵਰਤਾਰਾ। ਇਹ ਲੁੱਟਣ ਦੀ ਕਵਾਇਦ, ਖਾਣ ਦੀ ਕਵਾਇਦ, ਉਹਦੇ ਵਿੱਚ ਫਿਰ ਦੇਖਣੋਂ ਵੀ ਹਟ ਜਾਂਦਾ ਕਿ ਅਸੀਂ ਕਿਹੜੇ ਕੋਣ ਤੋਂ ਚੋਣ ਲੜਨ ਜਾ ਰਹੇ ਹਾਂ। ਸੋ ਵਾਰਡ ਨੰਬਰ 1 ਤੋਂ ਜਨਾਬ ਨੇ ਕਾਗਜ਼ ਭਰੇ ਸੀ, ਕਾਗਜ਼ ਰੱਦ ਹੋ ਗਏ। ਹੁਣ ਕੱਲ ਨੂੰ ਕਿਤੇ ਇਹ ਨਾ ਕਹਿੰਦੇ ਰਹਿਣ ਕਿ ਦੇਖੋ ਜੀ ਸਾਡੇ ਤੇ ਦੋਸ਼ ਲਾਈ ਜਾਂਦੇ ਆ, ਕਾਗਜ਼ ਰੱਦ, ਕਾਗਜ਼ ਰੱਦ। ਇਹ ਦੇਖ ਲਓ ਜੀ, ਤਾਂ ਸਾਡੀ ਐਮਐਲਏ ਦੇ ਘਰ ਵਾਲੇ ਦੇ ਵੀ ਕਾਗਜ਼ ਰੱਦ ਹੋ ਗਏ। ਹੁਣ ਤੁਸੀਂ ਦੱਸ ਵੀ ਦਿਓ ਕਿ ਭਾਈ ਉਹ ਜਨਾਨੀਆਂ ਦੇ ਮਹੱਲੇ 'ਚ ਬੜਾ ਨੁਕਰਦਾ ਸੀ। ਸਹੀ ਹੈ। ਇਸ ਲਈ ਇਹ 173 ਬੰਦਿਆਂ ਦੇ ਕਾਗਜ਼ ਰੱਦ ਹੋਏ ਨੇ। ਇਹ ਇੱਥੋਂ ਦਾ ਲਾ ਲਓ ਕਿ ਕਿੰਨੀ ਧੱਕੇਸ਼ਾਹੀ ਸ਼ਰੇਆਮ ਚੱਲ ਰਹੀ ਹੈ। ਜੀ ਬਿਲਕੁਲ, ਨਵੀਆਂ ਮਿਸਾਲਾਂ ਪੈਦਾ ਕਰ ਰਹੇ ਨੇ, ਨਵੇਂ ਰਿਕਾਰਡ ਪੈਦਾ ਕਰ ਰਹੇ ਨੇ। ਅਕਾਲੀਆਂ ਨੂੰ, ਕਾਂਗਰਸੀਆਂ ਨੂੰ ਝੇਡਾਂ ਕਰਦੇ ਹੁੰਦੇ ਸੀਗੇ ਵੀ ਉਹਦਾ ਮੁੰਡਾ ਵੀ ਫਲਾਣੇ ਥਾਂ ਦੇ ਉੱਤੇ, ਉਹਦੀ ਘਰ ਵਾਲੀ ਵੀ ਫਲਾਣੇ ਥਾਂ ਦੇ ਉੱਤੇ। ਹੁਣ ਆਪ ਵੀ ਇਹ ਤਾਂ ਹੀ ਚੱਲ ਰਿਹਾ। ਆਪ ਵੀ ਤਾਂ ਬੀਬੀ ਵਿਧਾਇਕਾ ਪਤੀ ਨੂੰ ਐਮਸੀ ਜਾਂ ਹੋਰ ਇਲੈਕਸ਼ਨ ਜਿਹੜਾ ਉਹ ਲੜਾਈ ਜਾਂਦੇ, ਮਹਿਲਾ ਵਾਰਡ 'ਚ ਹੀ ਲੜਾਈ ਜਾਂਦੇ ਆ।